ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizza.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫ਼ੋਨ ਨੰਬਰ 4082722500। ਗੁਰਦੀਪ ਸਿੰਘ ਵਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਜੀ ਸ਼ੇਰਗਿੱਲ, ਸਲਮਾ ਬਹਾਦਰ ਸਿੰਘ ਗਿੱਲ ਪੋਲਰ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਹਾਂ ਤੇ ਜੀ ਸਤਿ ਸ਼੍ਰੀ ਅਕਾਲ ਜੀ। ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਾਬਰੀ ਮਸਜਿਦ ਦੀ, ਤੇ ਉਸ ਦੀ ਸੁਣਵਾਈ ਹੁਣ ਦੁਬਾਰਾ ਸ਼ੁਰੂ ਹੋਵੇਗੀ। ਜੀ ਇਹਨਾਂ ਦਿਨਾਂ ਦੇ ਵਿੱਚ ਸੁਣਵਾਈਆਂ ਹੀ ਬਹੁਤੀਆਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ। ਬਹੁਤ ਸਾਰੇ ਫੈਸਲੇ ਜਿਹੜੇ ਆ ਉਹ ਕੰਟੀਨਿਊਜ਼ ਆ ਰਹੇ ਆ ਜੀ। ਉਹਦਾ ਰੀਜ਼ਨ ਜਿਹੜਾ ਜੀ ਉਹ ਇਹ ਹੈ ਕਿ ਜਿਹੜੇ ਚੀਫ ਜਸਟਿਸ ਨੇ ਜੀ ਉਹਨਾਂ ਦੇ ਰਿਟਾਇਰਮੈਂਟ ਦੇ ਦਿਨ ਜਿਹੜੇ ਜੀ ਉਹ ਨੇੜੇ ਆ ਗਏ। 2 ਤਰੀਕ ਨੂੰ ਉਹਨਾਂ ਨੇ ਰਿਟਾਇਰ ਹੋ ਜਾਣਾ, ਆਪਣੇ 2 ਅਕਤੂਬਰ ਨੂੰ। ਧੜ ਇਸ ਵੇਲੇ ਜਿਹੜੇ ਆ ਜੀ ਉਹ ਫੈਸਲੇ ਆ ਰਹੇ ਆ। ਜਿਹੜੇ ਫੈਸਲੇ ਕਈ ਕਿਸਮ ਦੀ ਜਿਹੜੀ ਜੀ ਉਹ ਨਵੀਂ ਤੁਸੀਂ ਕਹਿ ਲਓ ਕਿ ਕੰਟਰੋਵਰਸੀਜ਼ ਜਾਂ ਇਸ ਤਰ੍ਹਾਂ ਦਾ ਕੁਛ ਜਿਹੜਾ ਜੀ ਉਹ ਸਾਹਮਣੇ ਲਿਆ ਰਹੇ ਆ। ਚਾਹੇ ਕੱਲ ਉਹ 497 ਵਾਲਾ ਜਿਹੜਾ ਜੀ ਉਹ ਫੈਸਲਾ ਕਿਉਂ ਨਾ ਹੋਵੇ। ਦੂਸਰੇ ਜਿਹੜਾ ਫੈਸਲੇ ਉਡੀਕੇ ਜਾ ਰਹੇ ਆ, ਆਧਾਰ ਕਾਰਡ ਵਾਲਾ ਆਪਾਂ ਜਿਹੜਾ ਜੀ ਉਹ ਸਾਂਝਾ ਕੀਤਾ ਸੀਗਾ। ਬਾਬਰੀ ਮਸਜਿਦ ਦਾ ਇੱਕ ਅਹਿਮ ਫੈਸਲਾ ਜਿਹੜਾ ਜੀ ਉਹ ਰਹੂਗਾ। ਸੁਪਰੀਮ ਕੋਰਟ ਨੇ 1994 ਦੇ ਵਿੱਚ ਦਿੱਤੇ ਇੱਕ ਫੈਸਲੇ ਦੀ ਉਹ ਵਿਵਾਦਪੂਰਨ ਟਿੱਪਣੀ ਕਿ ਇਸਲਾਮ ਦੀ ਪਾਲਣਾ ਲਈ ਮਸਜਿਦ ਜ਼ਰੂਰੀ ਨਹੀਂ ਦਾ ਅੰਤਮ ਨਿਬੇੜਾ ਕਰਨ ਦੇ ਵਾਸਤੇ ਮਾਮਲਾ ਜਿਹੜਾ ਜੀ ਵੱਡੇ ਬੈਂਚ ਨੂੰ ਸੌਂਪਣ ਤੋਂ ਨਾ ਕਰ ਦਿੱਤੀ ਹੈ, ਜਿਹਦੇ ਨਾਲ ਅਯੁੱਧਿਆ ਦੇ ਮੁੱਖ ਮਲਕੀਅਤ ਦੇ ਕੇਸ ਦੀ 29 ਤਰੀਕ ਨੂੰ ਭਲਕੇ ਜਿਹੜਾ ਜੀ ਉਹ ਸੁਣਵਾਈ ਦੇ ਵਾਸਤੇ ਰਾਹ ਪੱਧਰ ਹੋ ਗਿਆ। ਸੁਪਰੀਮ ਕੋਰਟ ਨੇ 2-1 ਦੇ ਨਾਲ ਫੈਸਲਾ ਜਿਹੜਾ ਜੀ ਉਹ ਸੁਣਾਉਂਦਿਆਂ ਹੋਇਆ ਕਿਹਾ ਕਿ ਪੁਰਾਣੀ ਟਿੱਪਣੀ ਅਯੁੱਧਿਆ ਕੇਸ ਦੀ ਸੁਣਵਾਈ ਦੇ ਦੌਰਾਨ ਜ਼ਮੀਨ ਪ੍ਰਾਪਤੀ ਦੇ ਸੰਦਰਭ ਦੇ ਵਿੱਚ ਕੀਤੀ ਗਈ ਸੀ ਤੇ ਇਹਦਾ ਰਾਮ ਜਨਮ ਭੂਮੀ ਬਾਬਰੀ ਮਸਜਿਦ ਕੇਸ ਦੀ ਜਿਹੜੀ ਮਲਕੀਅਤ ਹੈ ਇਹਦੀ ਵਿਵਾਦ ਦੀ ਸੁਣਵਾਈ ਦੇ ਉੱਤੇ ਕੋਈ ਪ੍ਰਭਾਵ ਜਿਹੜਾ ਜੀ ਉਹ ਨਹੀਂ ਰਹੂਗਾ। ਜਿਹੜੇ ਜਸਟਿਸ ਐਸ ਏ ਨਜ਼ੀਰ ਨੇ ਆਪਣੀ ਉਹਨਾਂ ਨੇ ਅਸਹਿਮਤੀ ਦਰਜ ਜਿਹੜੀ ਕਰਵਾਉਂਦਿਆਂ ਹੋਇਆ ਕਿਹਾ ਕਿ ਭਾਈਚਾਰੇ ਲਈ ਉਹਦੀਆਂ ਸਾਰੀਆਂ ਮਸਜਿਦਾਂ, ਸਾਰੇ ਗਿਰਜਾ ਘਰ ਤੇ ਮੰਦਿਰ ਅਹਿਮ ਹੁੰਦੇ ਆ। ਕਿ ਮਸਜਿਦ ਇਸਲਾਮ ਦਾ ਜ਼ਰੂਰੀ ਅੰਗ ਹੈ ਜਾਂ ਨਹੀਂ, ਇਸ ਸਵਾਲ ਦਾ ਫੈਸਲਾ ਮਜ਼ਹਬ ਦੇ ਸਾਰੇ ਵਿਸ਼ਵਾਸਾਂ, ਅਸੂਲਾਂ ਤੇ ਰਹੁ ਰੀਤਾਂ ਦੇ ਤਫਸੀਲੀ ਅਧਿਐਨ ਤੋਂ ਬਿਨਾਂ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਇਸ ਵਡੇਰੇ ਬੈਂਚ ਕਾਇਮ ਕਰਨ ਦੇ ਵਾਸਤੇ ਕਿਹਾ। ਚੀਫ ਜਸਟਿਸ ਉਹਨਾਂ ਦੀ ਅਗਵਾਈ ਹੇਠਲੇ ਬੈਂਚ ਦੇ ਵੱਲੋਂ ਜਸਟਿਸ ਅਸ਼ੋਕ ਭੂਸ਼ਣ ਨੇ ਫੈਸਲਾ ਪੜ੍ਹ ਕੇ ਸੁਣਾਉਂਦਿਆਂ ਕਿਹਾ ਕਿ ਅਸੀਂ ਇਹ ਮੁੜ ਸਪਸ਼ਟ ਕਰਦੇ ਹਾਂ ਕਿ ਇਸਮਾਇਲ ਫਾਰੂਕੀ ਕੇਸ ਦੇ ਵਿੱਚ ਕੀਤੀਆਂ ਵਿਵਾਦਤ ਟਿੱਪਣੀਆਂ ਭੌਂ ਪ੍ਰਾਪਤੀ ਤੱਕ ਸੀਮਤ ਨੇ। ਉਹ ਮਲਕੀਅਤ ਜਾਂ ਇਹ ਅਪੀਲਾਂ ਤੈਅ ਕਰਨ ਦੇ ਵਾਸਤੇ ਪ੍ਰਸੰਸਕ ਜਿਹੜੀਆਂ ਜੀ ਉਹ ਨਹੀਂ ਗਈਆਂ। ਉਧਰ RSS ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਇਸ ਕੇਸ ਦਾ ਨਿਆਂਪੂਰਨ ਫੈਸਲਾ ਛੇਤੀ ਤੋਂ ਛੇਤੀ ਆ ਜਾਣ ਦਾ ਭਰੋਸਾ ਜਿਹੜਾ ਜੀ ਪ੍ਰਗਟ ਕੀਤਾ। ਦੂਜੇ ਪਾਸੇ ਆਲ ਇੰਡੀਆ ਮੁਸਲਿਮ ਪਰਸਨਲ ਲਾ ਬੋਰਡ ਦੇ ਜਿਹੜੇ ਸੀਨੀਅਰ ਮੈਂਬਰ ਨੇ ਉਹਨੇ ਇਹ ਗੱਲ ਕਹੀ ਹੈ ਕਿ ਅਸੀਂ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਅਯੁੱਧਿਆ ਕੇਸ ਦੇ ਵਿੱਚ ਕੁਝ ਪੇਸ਼ ਕਦਮੀ ਹੁੰਦੀ ਜਿਹੜੀ ਹੈ ਜੀ ਉਹ ਦੇਖਦੇ ਹਾਂ ਕਿ ਕਿਸ ਪਾਸੇ ਵੱਲ ਨੂੰ ਇਹ ਕਹਾਣੀ ਜਾਂਦੀ ਹੈ। ਉਮੀਦ ਹੈ ਕਿ ਭਲਕੇ ਇਸ ਮਾਮਲੇ ਦੇ ਉੱਤੇ ਕੋਈ ਨਾ ਕੋਈ ਫੈਸਲਾ ਜਿਹੜਾ ਜੀ ਉਹ ਆ ਸਕਦਾ ਹੈ ਤੇ ਇਹ ਫੈਸਲਾ ਆਉਣ ਦੇ ਨਾਲ ਬਿਨਾਂ ਕਿਸੇ ਸ਼ੱਕ ਦੇ ਬਹੁਤੀਆਂ ਗੱਲਾਂ ਜਿੰਨੀਆਂ ਇਸ ਵੇਲੇ ਚੱਲ ਰਹੀਆਂ ਨੇ ਉਹ ਪੈਟਰੋਲ ਡੀਜ਼ਲ ਦੀਆਂ ਅਸਮਾਨ ਛੂਹਦੀਆਂ ਜਿਹੜੀਆਂ ਦੀ ਉਹ ਕੀਮਤਾਂ ਹੋਣ ਜਾਂ ਇੱਦਾਂ ਦੇ ਰਾਫੇਲ ਮਾਮਲਾ ਜਿਹੜਾ ਜੀ ਹੋਵੇ, ਸ਼ਾਇਦ ਕਿਤੇ ਨਾ ਕਿਤੇ ਇਹਨੂੰ ਜਿਹੜਾ ਜੀ ਉਹ ਥੱਲੇ ਇਹ ਦੱਬ ਦੂਗਾ ਫੈਸਲਾ। ਬਿਲਕੁਲ ਜੀ, ਕੋਈ ਵੀ ਉੱਠਦਾ ਭਖਦਾ ਮਸਲਾ ਉਹਨੂੰ ਦੱਬਣਾ ਇਹਨਾਂ ਨੂੰ ਆਉਂਦਾ ਆ। ਤੇ ਅੱਗੇ ਨਵਜੋਤ ਸਿੱਧੂ ਦੀ ਜੇ ਗੱਲ ਕਰੀਏ ਤਾਂ ਉਸਨੇ ਅੰਮ੍ਰਿਤਸਰ ਜਲੰਧਰ ਦੇ ਵਿੱਚ ਕਹਿੰਦੇ ਕਿ ਛਾਪੇਮਾਰ ਵਾਲਾ ਕੰਮ ਕੀਤਾ ਆ। ਉੱਥੇ ਟਰੱਸਟ ਜਿਹੜੇ ਹੈਗੇ ਆ ਉਹਨਾਂ ਦਾ 500 ਕਰੋੜ ਦਾ ਕਹਿੰਦੀ ਆ ਬੇਨਿਯਮੀਆਂ ਫੜੀਆਂ ਜੀ। ਬਿਲਕੁਲ, ਐਕਚੁਅਲੀ ਜਿਹੜੇ ਪਹਿਲਾਂ ਸਥਾਨਕ ਸਰਕਾਰਾਂ ਦੇ ਮੰਤਰੀ ਸੀ ਮਿਸਟਰ ਜੋਸ਼ੀ, ਬੇਸ਼ੱਕ ਉਹਨੂੰ ਸਿਆਸਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਲੈ ਕੇ ਆਏ ਸੀਗੇ। ਬਾਅਦ ਦੇ ਵਿੱਚ ਉਹ ਸਿੱਧੂ ਸਾਹਿਬ ਨਾਲ ਡਿੰਗ ਬੜਿੰਗ ਹੋ ਗਿਆ ਔਰ ਜਿਹੋ ਜਿਹਾ ਕੁਛ ਇੱਕ ਦੂਜੇ ਦੇ ਉੱਤੇ ਜਿਹੜਾ ਜੀ ਉਹ ਕਰਦੇ ਰਹੇ ਨੇ, ਜਾਂ ਨਵਜੋਤ ਸਿੰਘ ਸਿੱਧੂ ਹੋਰਾਂ ਦੀਆਂ ਜੜ੍ਹਾਂ
ਵੱਢਣ ਦੇ ਵਾਸਤੇ ਮਿਸਟਰ ਜੋਸ਼ੀ ਨੇ ਜੋ ਕੁਝ ਜਿਹੜਾ ਜੀ ਉਹ ਕੀਤਾ ਉਹ ਲੁਕਿਆ ਛਿਪਿਆ ਨਹੀਂ। ਕਿਤੋਂ ਨਾ ਕਿਤੋਂ ਕੁਝ ਜਿਹੜਾ ਜੀ ਉਹ ਲੱਭਦੇ ਨਵਜੋਤ ਸਿੰਘ ਸਿੱਧੂ ਹੋਰੀ ਵੀ ਫਿਰਦੇ ਨੇ ਪਿਛਲੇ ਲੰਮੇ ਸਮੇਂ ਤੋਂ। ਨਗਰ ਸੁਧਾਰ ਟਰਸਟ ਦੇ ਵਿੱਚ ਉਹਨਾਂ ਨੇ ਅਚਾਨਕ ਜਿਹੜੀ ਹੈ ਜੀ ਉਹ ਛਾਪੇਮਾਰੀ ਕੀਤੀ ਆ ਔਰ ਇਹ ਕਿਹਾ ਕਿ ਵੱਡੇ ਪੱਧਰ ਦੇ ਉੱਤੇ ਗੜਬੜੀਆਂ ਜਿਹੜੀਆਂ ਜੀ ਉਹ ਹੋਈਆਂ ਨੇ। ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕਹੀ ਹੈ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਦੌਰਾਨ ਜਲੰਧਰ ਤੇ ਅੰਮ੍ਰਿਤਸਰ ਦੇ ਨਗਰ ਸੁਧਾਰ ਨਿਗਮਾਂ 500 ਕਰੋੜ ਰੁਪਏ ਦੀਆਂ ਬੇਨਿਯਮੀਆਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ। ਪਰ ਵੀ ਕਿਹਾ ਜੀ ਕਿ ਇਹਦਾ ਪਤਾ ਉਦੋਂ ਲੱਗਿਆ ਜਦੋਂ ਵਿਭਾਗ ਨੇ ਇਸ ਜਿਹੜੀ ਸੀਗੀ ਜੀ ਵਿਸ਼ੇਸ਼ ਜਿਹੜਾ ਟਾਈਮ ਸੀਗਾ ਇਹਨੂੰ ਆਡਿਟ ਕੀਤਾ ਔਰ 10:30 ਵਜੇ ਤੋਂ ਲੈ ਕੇ 12 ਵਜੇ ਤੱਕ ਨਗਰ ਸੁਧਾਰ ਟਰਸਟ ਦੇ ਵਿੱਚ ਅਫਸਰਾਂ ਦੀ ਜਵਾਬ ਤਲਬੀ ਜਿਹੜੀ ਸੀ ਉਹ ਕੀਤੀ ਗਈ। ਉਹਨਾਂ ਨੇ ਸਖਤ ਲਫ਼ਜ਼ਾਂ ਦੇ ਵਿੱਚ ਕਿਹਾ ਜੀ ਕਿ ਗੜਬੜੀ ਕਰਨ ਵਾਲੇ ਕਿਸੇ ਅਫਸਰ ਨੂੰ ਬਖਸ਼ਿਆ ਨਹੀਂ ਜਾਊਗਾ ਔਰ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਗੜਬੜੀਆਂ ਨੇ ਉਹਨੂੰ ਰੋਕਣ ਦੇ ਵਾਸਤੇ ਸੂਬਾ ਸਰਕਾਰ ਦੇ ਵੱਲੋਂ ਜਿਹੜੇ ਆ ਜੀ ਉਹ ਕਦਮ ਚੁੱਕੇ ਜਾਣਗੇ ਔਰ ਈ ਗਵਰਨੈਂਸ ਵਿਵਸਥਾ ਜਿਹੜੀ ਹੈ ਜੀ ਉਹ ਲਾਗੂ ਕੀਤੀ ਜਾਊਗੀ, ਜਿਹਦੇ ਤਹਿਤ ਸਾਰੀਆਂ ਜਿਹੜੀਆਂ ਬਿਲਡਿੰਗਸ ਨੇ ਉਹਦੇ ਸੈਟਲਾਈਟ ਨਕਸ਼ੇ ਤਿਆਰ ਕੀਤੇ ਜਾ ਰਹੇ ਨੇ ਔਰ ਸਾਰੀਆਂ ਸਰਕਾਰੀ ਜਾਇਦਾਦਾਂ ਦੇ ਵੇਰਵੇ ਦਾ ਕੰਪਿਊਟਰਾਈਜ਼ ਜਿਹੜਾ ਜੀ ਉਹ ਕੀਤਾ ਜਾਊਗਾ। ਇਹਨਾਂ ਨੂੰ ਸਾਰਾ ਕੰਪਿਊਟਰ ਦੇ ਰਾਹੀਂ ਜਿਹੜਾ ਉਹ ਦਿੱਤਾ ਜਾਊਗਾ ਜੀ। ਔਰ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਨਗਰ ਸੁਧਾਰ ਟਰਸਟ ਦੇ ਵਿੱਚੋਂ 120 ਫਾਈਲਾਂ ਜਿਹੜੀਆਂ ਗਾਇਬ ਹੋ ਗਈਆਂ ਨੇ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਗਈਆਂ ਸੀ ਉਹਦੇ ਬਦਲੇ ਦੇ ਵਿੱਚ ਸਰਕਾਰ ਨੇ ਉਹਨਾਂ ਨੂੰ ਜੋ ਪਲਾਟ ਦੇਣੇ ਸੀਗੇ ਉਹਨਾਂ ਦੀਆਂ ਫਾਈਲਾਂ ਗਾਇਬ ਕਿਵੇਂ ਹੋ ਗਈਆਂ ਜੀ। ਉਹਨਾਂ ਨੇ ਪਿਛਲੀ ਸਰਕਾਰ ਦੇ ਸਮੇਂ ਨਗਰ ਸੁਧਾਰ ਟਰਸਟ ਤੇ ਨਗਰ ਨਿਗਮ ਭ੍ਰਿਸ਼ਟਾਚਾਰ ਦੇ ਉਹਨਾਂ ਨੇ ਕਿਹਾ ਕਿ ਅੱਡੇ ਜਿਹੜੇ ਸੀ ਇਹ ਬਣੇ ਰਹੇ ਔਰ ਇਹ ਵੀ ਕਿਹਾ ਕਿ ਜਿਹੜੇ ਖਾਲੀ ਪੇਪਰ ਸੀ ਉਹਦੇ ਉੱਤੇ ਨਗਰ ਸੁਧਾਰ ਨੇ ਜਿਹੜੇ ਸੀ ਉਹ ਸਾਈਨ ਕਰਕੇ ਖਾਲੀ ਸਟੈਂਪ ਪੇਪਰਾਂ ਦੇ ਉੱਤੇ ਬੈਂਕਾਂ ਦੇ ਵਿੱਚ ਜਮ੍ਹਾਂ ਜਿਹੜੇ ਜੀ ਉਹ ਕਰਵਾਤੇ, ਭਾਵ ਕਿ ਬੈਂਕ ਜੋ ਮਨ ਆਈਆਂ ਜਿਹੜੀਆਂ ਜੀ ਉਹ ਉਹਨਾਂ ਦੇ ਬਾਰੇ ਦੇ ਵਿੱਚ ਕਰਨ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਿਰਫ 40 ਤੋਂ 50% ਰਿਕਾਰਡ ਹੀ ਮਿਲਿਆ, ਬਾਕੀ ਜਿਹੜਾ ਜੀ ਕਿੱਥੇ ਗਿਆ ਇਹ ਨਹੀਂ ਪਤਾ। ਹੁਣ ਸਵਾਲ ਜਿਹੜਾ ਨੇ ਜੀ ਸਵਾਲਾਂ ਦਾ ਸਵਾਲ ਇਹੀ ਆ ਕਿ ਇਹ ਜਿਹੜਾ ਜੀ ਪ੍ਰੈਸ ਕਾਨਫਰੰਸ ਤੱਕ ਸੀਮਿਤ ਰਹੂਗਾ ਜਾਂ ਇਹਦੇ ਤੋਂ ਜਿਹੜਾ ਜੀ ਅੱਗੇ ਤੁਰੂਗਾ, ਕਿਉਂਕਿ ਪਾਵਰ ਤਾਂ ਜਿਹੜੀ ਹੈ ਜੀ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਕੋਲੇ ਹੈਗੀ ਆ ਕਿ ਉਹ ਮਾਮਲਾ ਇਹਦੇ ਉੱਤੇ ਦਰਜ ਕਰ ਸਕਦੇ ਆ। ਇਦੋਂ ਪਹਿਲਾਂ ਉਹਨਾਂ ਨੇ ਜਲੰਧਰ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਪਲਾਟਾਂ ਦੀਆਂ ਜਿਹੜੀਆਂ ਬੇਨਿਯਮੀਆਂ ਸੀਗੀਆਂ ਉਹ ਕੱਢੀਆਂ ਸੀਗੀਆਂ ਉਹ ਸਭ ਨੂੰ ਪਤਾ ਹੈ, ਪਰ ਜਿਹੜੇ ਕੁਝ ਕਾਂਗਰਸੀ ਸੀਗੇ ਉਹ ਕਿਵੇਂ ਮੁੜ ਕੇ ਜਿਹੜਾ ਸੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਖਿਲਾਫ ਖੜੇ ਹੋ ਗਏ ਤੇ ਫਿਰ ਉਹ ਮਾਮਲਾ ਜਿਹੜਾ ਸੀਗਾ ਜੀ ਉੱਥੇ ਦਾ ਉੱਥੇ ਹੀ ਦੱਬ ਕੇ ਰਹਿ ਗਿਆ। ਇਹ ਆ ਕਿ ਉਹ ਕਰਨਾ ਤਾਂ ਚਾਹੁੰਦੇ ਨੇ ਕੁਝ ਜਿਹੜੇ ਮੰਤਰੀ, ਪਰ ਉਹਨਾਂ ਨੂੰ ਕਰਨ ਨਹੀਂ ਦਿੱਤਾ ਜਾਂਦਾ। ਇਹਦੇ ਵਿੱਚ ਤਾਂ ਜੀ ਕੋਈ ਸ਼ੱਕ ਨਹੀਂ ਹੈਗੀ। ਤੇ ਅੱਗੇ ਕਿਸਾਨਾਂ ਦੀ ਪਰਾਲੀ ਦਾ ਮੁੱਦਾ ਫਿਰ ਉੱਠਿਆ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਜੀ ਮੁੱਦਾ ਹਮੇਸ਼ਾ ਭਖਦਾ ਉਦੋਂ ਆ ਜਦੋਂ ਪਰਾਲੀ ਜਿਹੜੀ ਜੀ ਉਹ ਫੂਕਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਪਰਾਲੀ ਦਾ ਧੂੰਆਂ ਜਿਹੜਾ ਜੀ ਉਹ ਹਰਿਆਣਾ ਟੱਪਦਾ ਹੋਇਆ ਦਿੱਲੀ ਤੱਕ ਪਹੁੰਚ ਜਾਂਦਾ ਹੈ ਤੇ ਫਿਰ ਉੱਥੇ ਸਾਹ ਲੈਣਾ ਔਖਾ ਹੋ ਜਾਂਦਾ ਹੈ ਤੇ ਫਿਰ ਇੱਧਰ ਕਿਸਾਨਾਂ ਦਾ ਸਾਹ ਲੈਣਾ ਜਿਹੜਾ ਜੀ ਉਹ ਔਖਾ ਕਰ ਦਿੱਤਾ ਜਾਂਦਾ। ਬਿਨਾਂ ਕਿਸੇ ਸ਼ੱਕ ਦੇ ਪਰਾਲੀ ਜਿਹੜੀ ਹੈ ਜੀ ਉਹ ਜਦੋਂ ਫੂਕੀ ਜਾਂਦੀ ਹੈ ਇਹਦੇ ਨਾਲ ਜਿਹੜਾ ਜੀ ਇੱਥੇ ਵੀ ਬਿਮਾਰੀਆਂ ਜਿਹੜੀਆਂ ਫੈਲਦੀਆਂ ਨੇ। ਜਿਹੜੇ ਫੂਕਦੇ ਆ ਪਰਾਲੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਤਾਂ ਜਿਹੜੇ ਜੀ ਉਹ ਬਿਮਾਰ ਹੁੰਦੇ ਆ। ਪਰ ਜਿਹੜੀ ਮੁਸ਼ਕਲ ਆ ਜੀ ਉਹ ਇਹ ਵੀ ਹੈ ਕਿ ਕੀਤਾ ਇਹਦਾ ਕੀ ਜਾਵੇ ਜੀ, ਇਹਦਾ ਕੋਈ ਨਾ ਕੋਈ ਹੱਲ ਤਾਂ ਜਿਹੜਾ ਜੀ ਉਹ ਲੱਭਣਾ ਪਊਗਾ। ਕੁਝ ਕਿਸਾਨ ਨੇ ਜਿਨ੍ਹਾਂ ਨੇ ਜਿਹੜੇ ਹੁਣ ਪਰਾਲੀ ਸਾੜਦੇ ਨੇ ਉਹ ਵਿੱਚੇ ਵਾਹੁੰਦੇ ਆ। ਕੁਝ ਕਿਸਾਨ ਜਿਹੜੇ ਆ ਜੀ ਉਹ ਕਹਿੰਦੇ ਆ ਉਹਨਾਂ ਦੇ ਦਿਮਾਗ 'ਚ ਅਜੇ ਵੀ ਇਹ ਹੈ ਕਿ ਇਹਨੂੰ ਜਿਹੜਾ ਇਹਦੇ ਉੱਤੇ ਬੁਹਾਈ ਜ਼ਿਆਦਾ ਪੈਂਦੀ ਆ ਤੇ ਕਣਕ ਜਿਹੜੀ ਆ ਉਹ ਹੁੰਦੀ ਨਹੀਂ। ਜਦੋਂ ਕਿ ਜਿਹੜੇ ਸਫਲਤਾ ਦੇ ਨਾਲ ਪਰਾਲੀ ਨਹੀਂ ਸਾੜਦੇ ਜਿਨ੍ਹਾਂ ਨੇ ਉਹਦੇ ਤੇ ਕਣਕ ਬੀਜੀ ਆ ਉਹਨਾਂ ਨੇ ਕਣਕ ਦਾ ਵੱਧ ਝਾੜ ਵੀ ਜਿਹੜਾ ਜੀ ਉਹ ਲਿਆ। ਜਿੱਦ ਦੋਏ ਧਿਰਾਂ ਦੇ ਵਿਚਾਲੇ ਜਿਹੜੀ ਆ ਜੀ ਉਹ ਜਿਉਂ ਦੀ ਤਿਉਂ ਖੜੀ ਆ। ਕਿਸਾਨ ਜਥੇਬੰਦੀਆਂ ਨੇ ਜਿਹੜਾ ਜੀ ਇੱਕ ਮਾਰਚ ਜਿਹੜਾ ਉਹ ਕੀਤਾ 2 ਦਿਨ ਪਹਿਲਾਂ ਔਰ ਉਹਦੇ ਵਿੱਚ ਇਹ ਸਹੁੰ ਚੁੱਕੀ ਕਿ ਅਸੀਂ ਪਰਾਲੀ ਸਾੜਾਂਗੇ ਤੇ ਜੇ ਕੋਈ ਅਫਸਰ ਸਾਨੂੰ ਰੋਕਣ ਆਇਆ, ਮਾਮਲਾ ਦਰਜ ਕਰਨ ਆਇਆ, ਫਿਰ ਉਹ ਆਪਣੀ ਹਾਲਤ ਦਾ ਆਪ ਜ਼ਿੰਮੇਵਾਰ ਹੋਊਗਾ। ਇਹ ਧਮਕੀ ਜਿਹੜੀ ਹੈ ਜੀ ਉਹ ਕਿਸਾਨ ਜਥੇਬੰਦੀਆਂ ਨੇ ਦੇ ਦਿੱਤੀ ਆ ਸਰਕਾਰ ਨੂੰ ਇੱਕ ਕਿਸਮ ਦੇ ਨਾਲ। ਹੁਣ ਸਰਕਾਰ ਨੂੰ ਵੀ ਜਿਹੜੀ ਜੀ ਉਹ ਜਾਗ ਆਈ। ਤੋਂ ਪਹਿਲਾਂ ਤਾਂ ਜਿਹੜੇ ਜੀ ਉਹ ਚੁੱਪ ਰਹੇ। NGT ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ ਹੈ ਜੀ ਉਹ ਹਮੇਸ਼ਾ ਹਰ ਸਾਲ ਇਸ ਮਾਮਲੇ ਦੇ ਉੱਤੇ ਸਖਤੀਆਂ ਕਰਦਾ। ਉਹ ਸੱਦਦਾ ਸਖਤੀਆਂ ਦੇ ਵਿੱਚ ਜਿਹੜਾ ਤੁਸੀਂ ਕਹਿ ਲਓ ਕਿ ਉਹ ਸਾਰੇ ਜਿਹੜੀਆਂ ਧਿਰਾਂ ਨੇ ਉਹਨਾਂ ਨੂੰ ਸੱਦਿਆ ਜਾਂਦਾ, ਉੱਥੇ ਉਹਨਾਂ ਦੀ ਖਿਚਾਈ ਕੀਤੀ ਜਾਂਦੀ ਆ, ਉਹ ਆ ਜਾਂਦੇ ਆ, ਭੱਜ ਪੈਂਦੇ ਆ ਜਦੋਂ ਜਿਹੜੀ ਪਰਾਲੀ ਸਾੜਨੀ ਹੁੰਦੀ ਆ।
ਉਸ ਟਾਈਮ ਦੇ ਉੱਤੇ, ਕਿਉਂਕਿ ਭੱਜ ਨੱਠ ਕਰਦੇ ਆ, ਸਰਕਾਰ ਇਸ਼ਤਿਹਾਰ ਛਪਵਾ ਦਿੰਦੀ ਆ, ਫਿਰ ਉਹ ਹੋ ਜਾਂਦਾ ਜੀ, ਆਹ ਹੋ ਜਾਂਦਾ। ਹੁਣ ਜਦੋਂ ਕਿਸਾਨ ਜਥੇਬੰਦੀਆਂ ਨੇ ਥ੍ਰੈਟ ਕੀਤਾ ਤੇ ਮੁੱਖ ਮੰਤਰੀ ਹੋਰਾਂ ਨੇ ਜਿਹੜੀ ਸੀ ਉਹ ਚਿੱਠੀ ਲਿਖ ਦਿੱਤੀ ਕੇਂਦਰ ਦੀ ਸਰਕਾਰ ਨੂੰ, ਪ੍ਰਧਾਨ ਮੰਤਰੀ ਨੂੰ ਚਿੱਠੀ ਜਿਹੜੀ ਲਿਖੀ ਆ, ਉਹਦੇ ਵਿੱਚ ਇਹ ਗੱਲ ਉਹਨਾਂ ਨੇ ਕਹੀ ਆ ਕਿ 100 ਰੁਪਈਆ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ, ਔਰ ਇਹ ਕਿਹਾ ਕਿ ਇਹ ਮੁਆਵਜ਼ਾ ਸਿਰਫ ਉਹਨਾਂ ਨੂੰ ਦਿੱਤਾ ਜਾਵੇ ਜਿਹੜੇ ਇਸ ਪਰਾਲੀ ਨੂੰ ਅੱਗ ਨਹੀਂ ਲਾਉਣਗੇ ਔਰ ਪਰਾਲੀ ਨੂੰ ਵਿੱਚੇ ਜਿਹੜਾ ਦੀ ਉਹ ਵਾਹੁਣਗੇ। ਮੁੱਖ ਮੰਤਰੀ ਹੋਰਾਂ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਦੇ ਵਿੱਚ ਇਹ ਗੱਲ ਕਹੀ ਆ ਕਿ ਕਿਸਾਨਾਂ ਦਾ 2500 ਤੋਂ ਲੈ ਕੇ 3000 ਰੁਪਈਆ ਪ੍ਰਤੀ ਏਕੜ ਜਿਹੜਾ ਪਰਾਲੀ ਨੂੰ ਕੱਢਣ ਦਾ ਜਿਹੜਾ ਵੀ ਖਰਚਾ ਆਉਂਦਾ, ਜਿਹੜਾ ਕਿ ਕਿਸਾਨ ਝੱਲ ਨਹੀਂ ਸਕਦੇ, ਉਹ ਸਹਿਣ ਨਹੀਂ ਕਰ ਸਕਦੇ। ਹੁਣ ਇਸ ਕਰਕੇ ਇਹ ਜਿਹੜਾ 100 ਰੁਪਈਆ ਪ੍ਰਤੀ ਕੁਇੰਟਲ ਪਰਾਲੀ ਦੇ ਹਿਸਾਬ ਦੇ ਨਾਲ ਜਿਹੜਾ ਜੀ ਉਹ ਕੀਤਾ ਜਾਵੇ। ਬੇਸ਼ੱਕ ਪੰਜਾਬ ਦੇ ਵਿੱਚ ਕੁਝ ਪਲਾਂਟ ਜਿਹੜੇ ਆ ਜੀ ਉਹ ਪਰਾਲੀ ਦੇ ਲਾਉਣ ਦੇ ਯਤਨ ਜਿਹੜੇ ਆ ਉਹ ਕੀਤੇ ਜਾ ਰਹੇ ਆ, ਜਿਹੜੀਆਂ ਗੱਤਾ ਫੈਕਟਰੀਆਂ ਨੇ ਖਾਸ ਤੌਰ ਦੇ ਉੱਤੇ ਉਹ ਪਰਾਲੀ ਦਾ ਜਿਹੜਾ ਇਸਤੇਮਾਲ ਕਰਦੀਆਂ ਨੇ। ਬਠਿੰਡੇ ਵਾਲਾ ਥਰਮਲ ਪਲਾਂਟ ਜਿਹੜਾ ਜੀ ਉਹ ਪਰਾਲੀ ਦੇ ਨਾਲ ਮਗਾਉਣ ਦੀ ਗੱਲ ਜਿਹੜੀ ਆ ਜੀ ਉਹ ਚੱਲਦੀ ਰਹੀ ਆ, ਪਰ ਇਹ ਪ੍ਰੋਜੈਕਟ ਉਹ ਨੇ ਜਿਹੜੇ ਮਹੀਨੇ 2 ਮਹੀਨਿਆਂ ਦੇ ਵਿੱਚ ਨਹੀਂ ਲੱਗ ਕੇ ਜਿਹੜਾ ਜੀ ਉਹ ਸਾਹਮਣੇ ਆ ਸਕਦੇ। ਇਹਦੇ ਵਾਸਤੇ ਸਮਾਂ ਜਿਹੜਾ ਜੀ ਉਹ ਚਾਹੀਦਾ। ਹੁਣ ਵੇਖਣਾ ਇਹ ਹੋਊਗਾ ਕਿ ਕੇਂਦਰ ਦੀ ਸਰਕਾਰ ਜਿਹੜੀ ਆ ਜੀ ਇਸ ਮਸਲੇ ਦੇ ਉੱਤੇ ਕਿਹੋ ਜਿਹਾ ਜਵਾਬ ਜੀ। ਤੇ ਅੱਗੇ ਜੀ ਗੱਲ ਕਰਦੇ ਆ, ਜਿਹੜੀ ਔਰਤ ਦੀ ਆਪਾਂ ਗੱਲ ਕਰਦੇ ਸੀਗੇ ਜਿਹਨੂੰ ਜੀਪ ਤੇ ਚੜਾਇਆ ਸੀਗਾ ਪੁਲਿਸ ਨੇ, ਤੇ ਮਜੀਠੇ ਦੇ ਲੋਕ ਆ ਉਹ ਔਰਤ ਨੂੰ ਇਨਸਾਫ ਦਿਵਾਉਣ ਦੇ ਲਈ ਸੜਕਾਂ ਤੇ, ਪਰ ਪੁਲਿਸ ਨੇ ਮੋੜਮਾ ਕੇਸ ਦਰਜ ਕੀਤਾ। ਜੀ ਇਸ ਏਰੀਏ ਦੇ ਲੋਕ ਜਿਹੜੇ ਆ ਜੀ ਉਹਨਾਂ ਨੇ ਥਾਣਾ ਕੱਲ ਘੇਰੀ ਰੱਖਿਆ। ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ, ਪਰ ਦਰਜ ਜਿਹੜਾ ਜੀ ਉਹ ਕੀਤਾ ਅਣਪਛਾਤੀ ਪੁਲਿਸ ਦੇ ਉੱਤੇ। ਜਿਹੜਾ ਵੂਮਨ ਕਮਿਸ਼ਨ ਹੈ ਜੀ ਉਹਨੇ ਇਹਦਾ ਨੋਟਿਸ ਲਿਆ, ਔਰ ਨੋਟਿਸ ਦੇ ਵਿੱਚ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਸੰਮਨ ਜਿਹੜੇ ਜੀ ਉਹ ਜਾਰੀ ਕਰ ਦਿੱਤੇ। ਕੱਥੂ ਨੰਗਲ ਪੁਲਿਸ ਨੇ 6 ਤੋਂ 7 ਅਣਪਛਾਤੇ ਪੁਲਿਸ ਵਾਲਿਆਂ ਦੇ ਉੱਤੇ ਇਹ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ। ਜਿਹੜੇ ਲੋਕ ਆ ਉਹ ਕਹਿੰਦੇ ਬਾਈ ਨੇਮ ਜਿੰਨੀ ਦੇਰ ਤੱਕ ਮਾਮਲਾ ਦਰਜ ਨਹੀਂ ਹੁੰਦਾ ਉਹ ਉਨੀ ਦੇਰ ਤੱਕ ਜਿਹੜਾ ਜੀ ਇਹ ਸੰਘਰਸ਼ ਕਰਨਗੇ। ਉਧਰ ਹਾਈ ਕੋਰਟ ਦੇ ਵਿੱਚ ਇਹ ਜਿਹੜੀ ਔਰਤ, ਪੀੜਤ ਔਰਤ ਹੈ ਜੀ, ਉਹਦੇ ਸਹੁਰੇ ਨੇ ਪੰਜਾਬ ਸਰਕਾਰ, ਡੀਜੀਪੀ, ਐਸਐਸਪੀ ਅੰਮ੍ਰਿਤਸਰ ਰੂਰਲ, ਐਸਐਚਓ ਕੱਥੂ ਨੰਗਲ, ਡੀਐਸਪੀ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਹਨੇ ਦੋਸ਼ ਲਾਇਆ ਕਿ ਉਹਦੀ ਨੂੰਹ ਨੂੰ ਚੁੱਕ ਕੇ ਕਾਰ ਦੀ ਛੱਤ ਤੇ ਬਿਠਾਇਆ, ਫਿਰ ਕਾਰ ਭਜਾਈ ਜਿਹਦੇ ਨਾਲ ਉਹ ਡਿੱਗ ਪਈ ਤੇ ਜ਼ਖਮੀ ਹੋ ਗਈ। ਹਾਈ ਕੋਰਟ ਦੇ ਵਿੱਚ ਜਿਹੜਾ ਸੀਗਾ ਜੀ ਇਹ ਪਟੀਸ਼ਨ ਜਾਣ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਜਿਹੜਾ ਸੀਗਾ ਜੀ ਉਹਨੇ ਆਈਜੀ ਤੋਂ ਰਿਪੋਰਟ ਜਿਹੜੀ ਹੈ ਜੀ ਉਹ ਮੰਗੀ ਆ। ਇਹਦੇ ਵਿੱਚ ਕੋਈ ਸਮਾਂਬੱਧ ਨਹੀਂ ਕੀਤਾ ਗਿਆ ਕਿ ਕਿੰਨੀ ਦੇਰ ਤੋਂ ਬਾਅਦ ਉਹਨਾਂ ਨੇ ਰਿਪੋਰਟ ਜਿਹੜੀ ਹੈ ਜੀ ਉਹ ਦੇਣੀ ਆ। ਇਹਦਾ ਇੱਕ ਜਿਹੜਾ ਸੀਗਾ ਜੀ ਹੋਰ ਪੱਖ ਸਾਹਮਣੇ ਆ ਗਿਆ, ਉਹ ਇਹ ਸੀਗਾ ਕਿ ਪੁਲਿਸ ਨੇ ਮਾਮਲਾ ਜਿਹੜਾ ਜੀ ਉਹ ਦਰਜ ਕਰ ਦਿੱਤਾ ਉਲਟਾ ਪਰਿਵਾਰ ਦੇ ਉੱਤੇ, ਔਰ ਇਹ ਕਿਹਾ ਕਿ ਜਦੋਂ ਪੁਲਿਸ ਪਾਰਟੀ ਜਿਹੜੀ ਆ ਜੀ ਉਹਦੇ ਘਰੇ ਗਈ ਆ ਤੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ, ਔਰ ਕ੍ਰਾਈਮ ਬ੍ਰਾਂਚ ਟੀਮ ਜਿਹੜੀ ਸੀਗੀ ਜੀ ਉਹਦੇ ਉੱਤੇ ਉਹਦੇ ਮੂਹਰੇ ਜਿਹੜੀ ਸੀ ਇਹ ਔਰਤ ਖੜੀ ਹੋ ਗਈ, ਔਰ ਉਹਨੇ ਜਿਹੜਾ ਸੀਗਾ ਪੁਲਿਸ ਨੇ ਧੱਕਾ ਮਾਰ ਕੇ ਉਹਨੂੰ ਬੋਨਟ ਦੇ ਉੱਤੇ ਚੜਾਤਾ ਤੇ ਇਹ ਬੋਨਟ ਤੋਂ ਛੱਤ ਤੇ ਆਪ ਜਿਹੜੀ ਸੀ ਜਾ ਚੜੀ ਤੇ ਜਿਹੜਾ ਸੀ ਉਹਨਾਂ ਨੇ ਕਾਰ ਜਦੋਂ ਗੱਡੀ ਆਪਣੀ ਤੋਰੀ, ਉਹਨਾਂ ਨੇ ਤੋਰਨੀ ਸੀ ਤਾਂ ਇਹ ਉੱਤੋਂ ਜਿਹੜੀ ਉਹ ਡਿੱਗ ਪਈ। ਪੁਲਿਸ ਨੇ ਕੁਝ ਵੀਡੀਓ ਜਿਹੜੀਆਂ ਜੀ ਉਹ ਜਾਰੀ ਕੀਤੀਆਂ ਨੇ। ਹੁਣ ਇਹਦੇ ਵਿੱਚ ਇੱਕ ਵੱਡਾ ਸਵਾਲ ਜਿਹੜਾ ਜੀ ਉਹ ਇਹ ਖੜਾ ਹੋ ਗਿਆ ਕਿ ਜਿਹੜਾ ਮਾਮਲਾ ਪੁਲਿਸ ਨੇ ਦਰਜ ਕਰਵਾਇਆ ਹੈ ਇਹ ਮਾਮਲਾ ਇੱਕ ਜਿਹੜੇ ਇੰਸਪੈਕਟਰ ਨੇ ਉਹਦੇ ਨਾਂ ਦੇ ਉੱਤੇ ਦਰਜ ਜਿਹੜਾ ਜੀ ਉਹ ਕੀਤਾ ਗਿਆ। ਬਕਾਇਦਾ ਤੌਰ ਦੇ ਉੱਤੇ ਉਹਨੇ ਜਿਹੜਾ ਜੀ ਇਹ ਮਾਮਲਾ ਦਰਜ ਜਿਹੜਾ ਜੀ ਉਹ ਕਰਵਾਇਆ। ਇਹ ਜਿਹੜਾ ਪਲਵਿੰਦਰ ਸਿੰਘ, ਇੰਸਪੈਕਟਰ ਪਲਵਿੰਦਰ ਸਿੰਘ ਹੈ, ਇਹ ਮਜੀਠੇ ਦੇ ਹਲਕੇ ਦੇ ਵਿੱਚ ਜਿਹੜਾ ਜੀ ਉਹ ਲੱਗਿਆ ਹੋਇਆ। ਜਦੋਂ ਇਹ ਮਾਮਲਾ ਪਲਵਿੰਦਰ ਸਿੰਘ ਦੇ ਵੱਲੋਂ ਦਰਜ ਕਰਵਾਇਆ ਜਾ ਰਿਹਾ ਕਿ ਸਾਡੀ ਪੁਲਿਸ ਪਾਰਟੀ ਦੇ ਉੱਤੇ ਹਮਲਾ ਹੋਇਆ ਤੇ ਪਰਿਵਾਰ ਨੇ ਸਾਡੇ ਤੇ ਹਮਲਾ ਕੀਤਾ, ਤੇ ਫਿਰ ਪਲਵਿੰਦਰ ਸਿੰਘ ਤੇ ਉਹਦੇ ਸਾਥੀ ਜਿਹੜੇ ਨੇ ਉਹ ਅਣਪਛਾਤੇ ਕਿਵੇਂ ਹੋ ਗਏ? ਇਹ ਕਿਹਾ ਜਾ ਰਿਹਾ ਕਿ ਜਿਹੜਾ ਪਲਵਿੰਦਰ ਸਿੰਘ ਹੈ ਉਹਨੂੰ ਸਾਬਕਾ ਮੰਤਰੀ ਦੀ ਪੂਰੀ ਜਿਹੜੀ ਦੀ ਇੱਕ ਦੀ ਸ਼ਹਿ ਹੈ ਜਿਹਦੇ ਕਰਕੇ ਇਹ ਸਾਰਾ ਕੁਝ ਜਿਹੜਾ ਜੀ ਉਹ ਕੀਤਾ ਗਿਆ। ਇਹ ਮਾਮਲਾ ਅਸਲ ਦੇ ਵਿੱਚ ਜਿਹੜੀਆਂ ਚੋਣਾਂ ਹੋ ਕੇ ਗਈਆਂ ਨੇ ਉਹਦੇ ਨਾਲ ਸਾਰੇ ਦਾ ਸਾਰਾ ਜੁੜਿਆ ਹੋਇਆ, ਔਰ ਇਹ ਜਿਹਦੇ ਨਾਲ ਇਹ ਜਿਹੜਾ ਜੀ ਧੱਕਾ ਹੋਇਆ ਇਹ ਕਾਂਗਰਸੀ ਪਰਿਵਾਰ ਹੈ, ਔਰ ਉਹ ਲੋਕ ਜਿਹੜੇ ਆ ਜੀ ਇਹ ਕਹਿ ਰਹੇ ਆ ਕਿ ਉਹ ਪਹਿਲਾਂ 10 ਸਾਲ ਵੀ ਕੁੱਟ ਖਾਂਦੇ ਰਹੇ, ਔਰ ਉਹਨਾਂ ਨੂੰ ਇਹ ਆਸ ਸੀਗੀ ਕਿ ਜਦੋਂ ਸਰਕਾਰ ਬਦਲ ਗਈ ਤੇ ਫਿਰ ਕਮ ਸੇ ਕਮ ਉਹਨਾਂ ਦੇ ਕੁੱਟ ਨਹੀਂ ਪਊਗੀ। ਹੁਣ ਜਿਹੜਾ ਜੀ ਉਹ ਇਹ ਕਹਿ ਰਹੇ ਆ ਕਿ ਸਾਡੇ ਤਾਂ ਕੁੱਟ ਫੇਰ ਉਸੇ ਤਰੀਕੇ ਦੇ ਨਾਲ
ਪਈ ਜਾ ਰਹੀ ਹੈ। ਅਸੀਂ 10 ਸਾਲ ਵੀ ਖਾਧੀ ਤੇ ਹੁਣ ਕੀ ਅਗਲੇ 5 ਸਾਲ ਵੀ ਇਸੇ ਤਰੀਕੇ ਨਾਲ ਕੁੱਟ ਖਾਵਾਂਗੇ। ਬਿਲਕੁਲ ਜੀ, ਮੰਤਰੀ ਸੰਤਰੀ ਵੀ ਉੱਦਾਂ ਦੇ ਹੀ ਆ ਜਿੱਦਾਂ ਦੇ ਇਲਾਕੇ ਦਾ ਨਾਂ ਹੀ ਹੈਗਾ ਆ, ਪਰ ਜਦ ਉਹ ਖੁਦ ਮੁੱਖ ਮੰਤਰੀ ਨਹੀਂ ਬੋਲਦੇ ਤਾਂ ਲੋਕੀ ਕੀ ਕਰਨਗੇ। ਤੇ ਅੱਗੇ ਅੰਮ੍ਰਿਤਸਰ ਦੀ ਇੱਕ ਹੋਰ ਲੜਕੀ ਦੀ ਜੇ ਗੱਲ ਕਰੀਏ ਤਾਂ ਉਹਨੇ AIG ਦੇ ਉੱਤੇ ਦੋਸ਼ ਲਾਏ ਆ। ਐਕਚੁਅਲੀ ਜੀ ਇਹ ਮਾਮਲਾ ਪਿਛਲੇ ਕਾਫੀ ਦਿਨਾਂ ਤੋਂ, ਕੋਈ 8-10 ਦਿਨ ਤੋਂ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਿਆ ਹੋਇਆ। ਇੱਕ ਕੁੜੀ ਜਿਹਨੇ ਕਿ ਆਪਣੀ ਜਿਹੜਾ ਚੈਟ ਦਾ ਰਿਕਾਰਡ ਹੈ ਜੀ ਉਹ ਸਾਰੇ ਦਾ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤਾ, ਜਿੱਥੋਂ ਇਹ ਕਹਾਣੀ ਸਟਾਰਟ ਹੁੰਦੀ ਆ। ਉਹ ਇਹ ਕਹਿੰਦੀ ਆ ਕਿ ਅੰਮ੍ਰਿਤਸਰ ਦਾ ਜਿਹੜੇ ਦੀ ਇੱਕ AIG ਹੈ ਉਹ ਪੰਜਾਬ ਪੁਲਿਸ ਜਿਹੜਾ ਦੀ ਉਹਦਾ ਸ਼ੋਸ਼ਣ ਜਿਹੜਾ ਜੀ ਉਹ ਕਰ ਰਿਹਾ। ਰਣਧੀਰ ਸਿੰਘ ਹੋਰਾਂ ਦੇ ਉੱਤੇ ਉਹਨੇ ਇਹ ਦੋਸ਼ ਜਿਹੜੇ ਆ ਜੀ ਲਾਏ ਆ। ਇਹ ਕੁੜੀ ਨੇ ਜਿਹੜੀ ਚੈਟ ਸੀ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਵਾਇਰਲ ਕਰਤੀ ਤਾਂ ਉਹਦੇ ਵਿੱਚ ਉਹਨੇ ਕਾਲ ਦੇ ਰਿਕਾਰਡ ਜਿਹੜੇ ਦਿਖਾਏ, ਜਿਹੜੀ WhatsApp ਕਾਲ ਹੈ, ਕਿੰਨੀ ਵਾਰੀ ਉਹਨੂੰ ਕਾਲ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਆ, ਔਰ ਉਹ ਜਿਹੜੀ ਆ ਤਰਲੇ ਮਿੰਨਤਾਂ ਇਸ ਆਫਿਸਰ ਦੇ ਜਿਹੜੇ ਆ ਉਹ ਕਰਦੀ ਆ ਕਿ ਉਹ ਉਹਨੂੰ ਛੱਡ ਦੇਵੇ, ਉਹਦੀ ਜ਼ਿੰਦਗੀ ਬਰਬਾਦ ਨਾ ਕਰੇ। ਇੱਕ ਵੀਡੀਓ ਜਿਹੜੀ ਸੀ ਉਹ ਰੋ ਕੇ ਇਸ ਕੁੜੀ ਨੇ ਪਾਈ। ਉਸ ਕੁੜੀ ਦੇ ਉੱਤੇ ਮੁੜ ਕੇ ਮੋੜਵੇਂ ਜਿਹੜਾ ਸੀਗਾ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਹਮਲਾ ਇਹ ਕਰਵਾਤਾ ਕਿ ਇਹ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਹੈ, ਦਵਾਈਆਂ ਲੈਂਦੀ ਆ, ਡਿਪਰੈਸ਼ਨ ਦਾ ਸ਼ਿਕਾਰ ਹੈ, ਇਹਦੇ ਮਾਂ ਪਿਓ ਵੀ ਇਹਦੀ ਕੋਈ ਮਦਦ ਨਹੀਂ ਕਰਦੇ। ਉਸ ਕੁੜੀ ਨੇ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਜਿਹੜੀ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ। ਇਹ ਵੀਡੀਓ ਮੇਰੇ ਕੋਲ ਵੀ ਮੌਜੂਦ, ਮੈਂ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਤਾਂ ਨਹੀਂ ਜਿਹੜੀਆਂ ਦੀ ਇਹ ਪਾਈਆਂ ਹੈਗੀਆਂ ਜ਼ਰੂਰ ਨੇ, ਜਿਹਦੇ ਵਿੱਚ ਉਸ ਕੁੜੀ ਨੇ ਆਪਣੀ ਮਾਂ ਦੇ ਨਾਲ ਇਹ ਵੀਡੀਓ ਪਾਈ। ਉਹਦੀ ਮਾਂ ਵੀ ਤਰਲਾ ਲੈਂਦੀ ਆ ਕਿ ਉਹਦੀ ਕੁੜੀ ਨੂੰ ਬਚਾਇਆ ਜਾਵੇ। ਹੁਣ ਕੁੜੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜੀ। ਉਹਨੂੰ ਜਦੋਂ ਲੱਗਿਆ ਕਿ ਸੋਸ਼ਲ ਮੀਡੀਆ ਦੇ ਰਾਹੀਂ ਉਹਦੀ ਸੁਣਵਾਈ ਨਹੀਂ ਹੋਈ, ਇਹ ਨਹੀਂ ਹੈ ਕਿ ਇਹ ਅੱਗੇ ਤੋਂ ਅੱਗੇ ਫਾਰਵਰਡ ਨਹੀਂ ਹੋਈ, ਸ਼ੇਅਰ ਤਾਂ ਬਹੁਤ ਹੋਈ ਆ, ਪਰ ਕੋਈ ਮੂੰਹ ਜਿਹੜਾ ਜੀ ਉਹ ਖੋਲਣ ਦੇ ਵਾਸਤੇ ਇਸ ਮਸਲੇ ਦੇ ਉੱਤੇ ਤਿਆਰ ਨਹੀਂਗਾ। ਕੋਈ ਪੰਗਾ ਜਿਹੜਾ ਜੀ ਉਹ ਸੀਨੀਅਰ ਆਫਿਸਰ ਨਾਲ ਨਹੀਂ ਲੈਣਾ ਚਾਹੁੰਦਾ। ਇਸ ਕੁੜੀ ਨੇ ਹੁਣ ਪ੍ਰੈਸ ਕਾਨਫਰੰਸ ਜਿਹੜੀ ਆ ਜੀ ਉਹ ਕਰਕੇ ਉਹਦੇ ਵਿੱਚ ਦੋਸ਼ ਲਾਏ ਆ ਕਿ ਇਹ AIG ਜੋ ਅੰਮ੍ਰਿਤਸਰ ਦੇ ਵਿੱਚ ਤਾਇਨਾਤ ਹੈ, ਉਹਨੇ 2 ਵਾਰੀ ਕੁੜੀ ਨੂੰ ਚੰਡੀਗੜ੍ਹ ਬੁਲਾਇਆ, ਇੱਕ ਵਾਰੀ ਅੰਮ੍ਰਿਤਸਰ ਦੇ ਸੁੰਨਸਾਨ ਪਏ ਘਰ ਦੇ ਵਿੱਚ ਸੱਦਿਆ, ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਪਿਸਤੌਲ ਵਿਖਾ ਕੇ ਉਹਦਾ ਸਰੀਰਕ ਸ਼ੋਸ਼ਣ ਜਿਹੜਾ ਸੀ ਉਹ ਕੀਤਾ, ਔਰ ਉਹਨੂੰ ਜ਼ਬਰਦਸਤੀ ਆਪਣੇ ਕੋਲ ਰੱਖਣ ਦੇ ਵਾਸਤੇ ਉਹਨੂੰ ਸਿੱਧਾ ਅੰਮ੍ਰਿਤਸਰ ਕਾਲਜ ਭੇਜਣ ਦੇ ਵਾਸਤੇ ਧਮਕਾਇਆ। ਇਹ ਧਮਕੀ ਦਿੱਤੀ ਕਿ ਜੇ ਉਹਦੀ ਗੱਲ ਨਾ ਮੰਨੀ ਤਾਂ ਉਹਦੇ ਪਤੀ ਤੇ ਸਕੂਲ ਪੜ੍ਹਦੇ ਪੁੱਤ ਨੂੰ ਉਹ ਮਰਵਾ ਦੇਣਗੇ। ਕਾਨਫਰੰਸ ਦੇ ਦੌਰਾਨ ਉਹਨੇ ਜਿਹੜਾ ਸੀਗਾ ਜੀ ਇਸ AIG ਨੂੰ ਬਰਖਾਸਤ ਕਰਨ, ਉਹਦੇ ਵਿਰੁੱਧ ਕੇਸ ਜਿਹੜਾ ਜੀ ਉਹ ਦਰਜ ਕਰਨ ਦੀ ਗੱਲ ਜਿਹੜੀ ਜੀ ਉਹ ਆਖੀ। ਹੁਣ ਜਿਹੜਾ ਜੀ ਵੇਖਣਾ ਇਹੀ ਹੋਊਗਾ ਜੀ ਕਿ ਜਦੋਂ ਇਸ ਕੁੜੀ ਨੇ ਇਹ ਜਿਹੜੇ ਦੀ ਦੋਸ਼ ਲਾਏ ਆ ਤਾਂ ਉਦੋਂ ਬਾਅਦ ਜਿਹੜਾ ਜੀ ਕੀ ਇਸ ਵੱਡੇ ਅਫਸਰ ਦੇ ਖਿਲਾਫ ਸਰਕਾਰ ਜਾਂ ਜਿਹੜੇ ਉਹਦੇ ਤੋਂ ਉੱਪਰ ਦੇ ਸੀਨੀਅਰ ਆਫਿਸਰ ਨੇ ਉਹ ਕੋਈ ਬੋਲਦੇ ਨੇ ਜਾਂ ਨਹੀਂ। ਇਹ ਕੁੜੀ ਇਹ ਵੀ ਕਹਿੰਦੀ ਆ ਕਿ ਉਹਨੇ ਅੰਮ੍ਰਿਤਸਰ ਥਾਣੇ ਦੇ ਵਿੱਚ ਇੱਕ ਕੰਪਲੇਂਟ ਦਰਜ ਜਿਹੜੀ ਆ ਜੀ ਉਹ ਕਰਵਾਈ ਸੀਗੀ, ਪਰ ਉਹਦੀ ਕੋਈ ਸੁਣਵਾਈ ਇਸ ਮਾਮਲੇ ਦੇ ਵਿੱਚ ਜਿਹੜੀ ਉਹ ਨਹੀਂ ਹੋਈ। ਇਹ ਕਹਿ ਲਓ ਕਿ ਇਹ ਸਾਰਾ ਕੁਝ ਜਿਹੜਾ ਜੀ ਜਿਹੜੇ ਤਰੀਕੇ ਦੇ ਨਾਲ ਪੁਲਿਸ ਦਾ ਵਰਤਾਰਾ ਜਿਹੜਾ ਜੀ ਉਹ ਸਾਹਮਣੇ ਆ ਰਿਹਾ ਥਾਂ ਥਾਂ ਦੇ ਉੱਤੇ, ਇਉਂ ਲੱਗਦਾ ਹੈ ਕਿ ਬੇਲਗਾਮ ਜਿਹਾ ਸਾਰਾ ਕੁਝ ਜਿਹੜਾ ਜੀ ਉਹ ਹੋਇਆ ਪਿਆ। ਜੇ ਪੰਜਾਬ ਦੇ ਵਿੱਚ ਇਹ ਕੁਝ ਜਿਹੜਾ ਜੀ ਹੋ ਰਿਹਾ ਤਾਂ ਕਹਾਣੀਆਂ ਤਾਂ ਜਿਹੜੀਆਂ ਪੁਰਾਣੀਆਂ ਨੇ ਉਹ ਬਿਲਕੁਲ ਵੱਖਰੀਆਂ ਨੇ, ਉਹ ਡਿਫਰੈਂਟ ਨੇ ਕਿ ਕਿਹੜੇ ਤਰੀਕੇ ਦੇ ਨਾਲ ਲੋਕ ਇਨਸਾਫ ਦੇ ਵਾਸਤੇ ਖੜੇ ਹੁੰਦੇ ਰਹੇ ਆ। ਲੋਕ ਅਧੀਏ ਪਊਏ ਤੇ ਲਾ ਲਏ ਗਏ। ਇਸ ਕਰਕੇ ਹੁਣ ਇਸ ਮਸਲੇ ਦੇ ਉੱਤੇ ਕੋਈ ਸੁਣਵਾਈ ਜਿਹੜੀ ਹੈ ਜੀ ਉਹ ਹੋ ਸਕੂਗੀ। ਇਹਦੀ ਆਸ ਤਾਂ ਜਿਹੜੀ ਦੀ ਬੜੀ ਘੱਟ ਹੈ, ਪਰ ਇੰਨਾ ਜ਼ਰੂਰ ਹੈ ਕਿ ਕੁੜੀ ਜਿਹੜੀ ਹੈ ਜੀ ਉਹ ਲੜਾਈ ਆਪਣੀ ਜ਼ਰੂਰ ਜਿਹੜੀ ਉਹ ਲੜ ਰਹੀ ਹੈ। ਹੁਣ ਇਹ ਅਜੇ ਤੱਕ ਜਿਹੜੇ AIG ਆ ਉਹਨਾਂ ਦਾ ਪੱਖ ਇਹਦੇ ਵਿੱਚ ਨਹੀਂ ਆਇਆ ਕਿ ਇਹ ਜਿਹੜਾ ਦੀ ਰਿਲੇਸ਼ਨਸ਼ਿਪ ਦੀ ਕਹਾਣੀ ਹੈ ਜਾਂ ਕੋਈ ਇਹਦੇ ਵਿੱਚ ਜਿਹੜਾ ਜੀ ਉਹ ਹੋਰ ਕਿਸਮ ਦਾ ਹੈ। ਕੁੜੀ ਇਹ ਵੀ ਕਹਿੰਦੀ ਹੈ ਕਿ ਉਹਦਾ ਜਿਹੜਾ ਜੀ ਘਰ ਸੀ ਉਹ ਵੀ ਟੁੱਟ ਗਿਆ, ਭਾਵ ਕਿ ਉਹਦਾ ਆਪਣੇ ਪਤੀ ਦੇ ਨਾਲੋਂ ਤਲਾਕ ਹੋ ਗਿਆ। ਦੇਖੋ ਜੀ, ਲੋਕਾਂ ਦੇ ਰਾਖੇ ਹੀ ਲੋਕਾਂ ਦੀਆਂ ਇੱਜ਼ਤਾਂ ਲੁੱਟਣ ਲੱਗੇ ਹੋਏ ਆ, ਕੀ ਬਣੂਗਾ। ਤੇ ਅੱਗੇ ਅਕਾਲੀ ਕਾਂਗਰਸੀਆਂ ਦੀ ਜੇ ਗੱਲ ਕਰੀਏ, ਉਹ ਰੈਲੀ ਖੇਡ ਰਹੇ ਆ ਤੇ ਉਹਦੇ ਵਿੱਚ ਹੀ ਰੁੱਝੇ ਹੋਏ ਆ। ਬਿਲਕੁਲ ਜੀ, ਐਕਚੁਅਲੀ ਦੋਵੇਂ ਧਿਰਾਂ ਜਿਹੜੀਆਂ ਜੀ ਉਹ ਜ਼ੋਰ ਲਾਉਣਗੀਆਂ ਅੱਡੀ ਚੋਟੀ ਦਾ ਇਕੱਠ ਕਰਨ ਦੇ ਵਾਸਤੇ। ਇੱਕ ਕੱਲ ਕਿਸੇ ਨੇ ਟਿੱਪਣੀ ਜਿਹੜੀ ਹੈ ਜੀ ਸੋਸ਼ਲ ਮੀਡੀਆ ਦੇ ਉੱਤੇ ਕੀਤੀ ਸੀ
ਤੇ 7 ਤਰੀਕ ਨੂੰ ਉੱਥੇ ਪਟਿਆਲੇ ਦੇ ਵਿੱਚ ਤਾਂ ਜਿਹੜੇ ਬਹਿਰੇ ਆ ਉਹ ਵੀ ਉੱਥੋਂ ਤੱਕ ਵੀ ਬੁੱਕ ਕਰ ਲਏ ਗਏ ਆ ਕਿ ਜਿਹੜਾ ਵੀ ਉਹ ਦਿਖਾਉਣਾ ਆ ਕਿ ਇਕੱਠ ਕਿਹੜੇ ਤਰੀਕੇ ਦੇ ਨਾਲ ਹੁੰਦਾ ਜੀ। ਹੁਣ ਜਿਹੜੇ ਬਾਦਲ ਪਰਿਵਾਰ ਹੈ ਜੀ ਉਹ ਦੱਸਣਾ ਚਾਹੁੰਦਾ ਕਿ ਉਹਨਾਂ ਦੀ ਪੈਂਠ ਅਜੇ ਵੀ ਲੋਕਾਂ ਦੇ ਵਿੱਚ ਜਿਉਂ ਦੀ ਤਿਉਂ ਮੌਜੂਦ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸੰਬੰਧੀ ਕੋਈ ਅਸਰ ਉਹਨਾਂ ਦੇ ਵੋਟ ਬੈਂਕ ਦੇ ਉੱਤੇ ਔਰ ਲੋਕਾਂ ਦੇ ਉੱਤੇ ਨਹੀਂ ਪਿਆ। ਇਹ ਜਿਹੜਾ ਜੀ ਉਹ ਦੱਸਣ ਦੇ ਵਾਸਤੇ ਅੱਧੀ ਚੋਟੀ ਦਾ ਜ਼ੋਰ ਲਾ ਰਿਹਾ। ਇੱਥੇ ਅਕਾਲੀ ਦਲ ਦੇ ਵੱਲੋਂ ਪਟਿਆਲੇ ਦੇ ਵਿੱਚ 7 ਅਕਤੂਬਰ ਨੂੰ ਜਬਰ ਵਿਰੋਧੀ ਰੈਲੀ ਜਿਹੜੀ ਹੈ ਜੀ ਇਹ ਜਾ ਰਹੀ ਆ। ਸੰਗਰੂਰ ਰੋਡ ਦੇ ਉੱਤੇ ਪੈਂਦੇ ਪਿੰਡ ਮਹਿਮਦਪੁਰ ਦੀ ਰਾਜ ਮੰਡੀ ਦੇ ਵਿੱਚ ਇਹਦੀ ਪ੍ਰਵਾਨਗੀ ਜਿਹੜੀ ਹੈ ਜੀ ਉਹ ਦਿੱਤੀ ਗਈ ਆ। ਇੱਥੇ ਸਾਰੀ ਦੀ ਸਾਰੀ ਰੈਲੀ ਦੇ ਵਾਸਤੇ ਅਕਾਲੀ ਦਲ ਜਿਹੜਾ ਜੀ ਉਹ ਆਪਣੀਆਂ ਮੀਟਿੰਗਾਂ ਕਰ ਰਿਹਾ। ਲੋਕਲ ਜਿਹੜੀ ਲੀਡਰਸ਼ਿਪ ਹੈ ਉਹਦੇ ਤੋਂ ਉਹਨੂੰ ਥੋੜਾ ਜਿਹਾ ਜਿਹੜਾ ਜੀ ਨਿਰਾਸ਼ਾ ਦਾ ਮੂੰਹ ਵੇਖਣਾ ਪੈ ਰਿਹਾ ਕਿ ਉਹ ਜਿਹੜੇ ਇਹਦੇ ਵਿੱਚ ਇਸ ਰੈਲੀ ਦੇ ਵਿੱਚ ਕਿੰਨਾ ਕੁ ਸਹਿਯੋਗ ਜਿਹੜਾ ਜੀ ਉਹ ਦੇਣਗੇ। ਇਹ ਕਿਹਾ ਜਾ ਰਿਹਾ ਕਿ ਸਮੁੱਚੇ ਪੰਜਾਬ ਦੇ ਵਿੱਚੋਂ ਲੋਕ ਜਿਹੜੇ ਆ ਜੀ ਉਹ ਢੋਏ ਜਾਣਗੇ ਕਿਰਾਏ ਤੇ ਕਰਕੇ ਜਾਂ ਉਂਝ ਜਿਹੜੇ ਵੀ ਤਰੀਕੇ ਦੇ ਨਾਲ ਜਿਹੜਾ ਜੀ ਉਹ ਢੋਏ ਜਾ ਸਕਣ। ਦੂਜੇ ਪਾਸੇ ਜਿਹੜੀ ਕਾਂਗਰਸ ਹੈ ਉਹ ਵੀ ਆਪਣਾ ਅੱਧੀ ਚੋਟੀ ਦਾ ਜ਼ੋਰ ਜਿਹੜਾ ਜੀ ਉਹ ਲਾ ਰਹੀ ਹੈ। ਮਾਲਵਾ ਖਿੱਤੇ ਦੇ ਨਾਲ ਸੰਬੰਧਿਤ ਮੰਤਰੀ ਤੇ MLA ਜਿਹੜੇ ਨੇ ਜੀ ਵਿਧਾਇਕ ਜਿਹੜੇ ਨੇ ਤੇ ਜਿਹੜੇ ਡਿਸਟ੍ਰਿਕਟ ਪ੍ਰਧਾਨ ਨੇ ਉਹਨਾਂ ਦੇ ਨਾਲ ਇੱਕ ਮੀਟਿੰਗ ਜਿਹੜੀ ਆ ਜੀ ਉਹ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ ਚੰਡੀਗੜ੍ਹ ਦੇ ਵਿੱਚ ਉਹ ਕੀਤੀ। ਇਸ ਮੀਟਿੰਗ ਦਾ ਜਿਹੜਾ ਦੀ ਮੰਤਵ ਉਹਨਾਂ ਦਾ ਇਹ ਸੀਗਾ ਕਿ ਜਿਹੜੀ ਲੰਬੀ ਦੇ ਵਿੱਚ ਰੈਲੀ ਆ ਉਹਨੂੰ ਸਫਲ ਬਣਾਇਆ ਜਾਵੇ ਔਰ ਇਹ ਕਿਹਾ ਗਿਆ ਜੀ ਕਿ ਇਹਦੇ ਵਿੱਚ ਜਿਹੜਾ ਜੀ ਅਕਾਲੀ ਆਗੂਆਂ ਦੇ ਵੱਲੋਂ ਪੰਥ ਦੇ ਨਾਂ ਤੇ ਕੀਤੀ ਜਾ ਰਹੀ ਸਿਆਸਤ ਜਿਹੜੀ ਹੈ ਜੀ ਉਹਨੂੰ ਫਰੋਲਿਆ ਜਾਊਗਾ ਔਰ ਲੋਕਾਂ ਨੂੰ ਦੱਸਿਆ ਜਾਊਗਾ ਕਿ ਕਿਵੇਂ ਪੰਥ ਦੇ ਨਾਂ ਦੇ ਉੱਤੇ ਇਹ ਸਿਆਸਤ ਕਰਦੇ ਰਹੇ ਨੇ। ਸੁਨੀਲ ਜਾਖੜ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਬਹਿਬਲ ਕਲਾਂ ਗੋਲੀਕਾਂਡ ਦੇ ਸਮੇਂ ਗ੍ਰਹਿ ਮੰਤਰੀ ਸੀ ਉਹ ਅੱਜ ਤੱਕ ਵੀ ਇਹਦਾ ਜਵਾਬ ਨਹੀਂ ਦੇ ਸਕੇ ਕਿ ਬਹਿਬਲ ਕਲਾਂ ਦੇ ਵਿੱਚ ਗੋਲੀ ਚਲਾਉਣ ਦੇ ਹੁਕਮ ਕਿਹਨੇ ਜਿਹੜੇ ਉਹ ਦਿੱਤੇ ਸੀਗੇ। ਉਹ ਇਹ ਕਹਿੰਦੇ ਆ ਕਿ ਰੈਲੀ ਪ੍ਰਤੀ ਬਹੁਤ ਉਤਸ਼ਾਹ ਹੈ। ਇੱਦਾਂ ਦਾ ਦਾਅਵਾ ਅਕਾਲੀ ਦਲ ਵਾਲੇ ਵੀ ਜਿਹੜੇ ਕਰੀ ਜਾਂਦੇ ਆ ਕਿ ਉਹਨਾਂ ਦੀ ਰੈਲੀ ਪ੍ਰਤੀ ਬਹੁਤ ਵੱਡਾ ਜਿਹੜਾ ਜੀ ਉਹ ਉਤਸ਼ਾਹ ਹੈ। ਇਹ ਵੀ ਜਿਹੜਾ ਜੀ ਕਿਹਾ ਜਾ ਰਿਹਾ ਹੈ ਕਿ ਲੋਕਾਂ ਦੇ ਵਿੱਚ ਜਿਹੜਾ ਨਾ ਜੀ ਉਹ ਸਵਾਲ ਇਹ ਚੱਲ ਰਿਹਾ ਹੈ ਕਿ ਸਰਕਾਰ ਦੀ ਇਹ ਜਿਹੜੀ ਰੈਲੀ ਹੈ ਇਹਦਾ ਮੰਤਵ ਕੀ ਹੈ, ਕਿਉਂਕਿ ਜਿਸ ਮੁੱਦੇ ਨੂੰ ਲੈ ਕੇ ਇਹ ਰੈਲੀ ਕੀਤੀ ਜਾ ਰਹੀ ਹੈ ਉਹਦੀ ਤਾਂ ਪਹਿਲਾਂ ਹੀ ਜਿਹੜੀਆਂ ਪਰਤਾਂ ਬਹੁਤ ਸਾਰੀਆਂ ਸਾਹਮਣੇ ਆ ਚੁੱਕੀਆਂ ਹੋਈਆਂ ਨੇ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆ ਗਈ, ਉਹਦੇ ਉੱਤੇ ਵਿਧਾਨ ਸਭਾ ਦੇ ਵਿੱਚ ਪੇਸ਼ ਹੋ ਗਈ, ਵਿਧਾਨ ਸਭਾ 'ਚ ਬਹਿਸ ਹੋ ਗਈ 8 ਘੰਟੇ, ਉਹਦੇ ਉੱਤੇ ਤੱਤੇ ਬਿਆਨ ਕਈ ਦਿਨ ਤੱਕ ਜਿਹੜੇ ਜੀ ਉਹ ਚੱਲਦੇ ਰਹੇ। ਹੁਣ ਸਰਕਾਰ ਇਹ ਦੁਬਾਰਾ ਸਾਰਾ ਕੁਝ ਉੱਤੇ ਰਿਪੀਟ ਕਰਨਾ ਚਾਹੁੰਦੀ ਹੈ ਜਾਂ ਲੋਕ ਤਾਂ ਜਿਹੜੇ ਜੀ ਉਹ ਇਹ ਚਾਹੁੰਦੇ ਆ ਕਿ ਸਰਕਾਰ ਇਹ ਤੋਂ ਅਗਲਾ ਜਿਹੜਾ ਜੀ ਉਹ ਪੱਖ ਦੱਸੇ ਕਿ ਉਹਨੇ ਇਹਦੇ ਉੱਤੇ ਐਕਸ਼ਨ ਜਿਹੜਾ ਜੀ ਉਹ ਕਦੋਂ ਲੈਣਾ। ਪਰ ਜਿਹੜੀ ਸਰਕਾਰੀ ਧਿਰ ਤੇ ਜਿਹੜੀ ਸਰਕਾਰ ਤੋਂ ਪਾਸੇ ਹੋਈ ਜਿਹੜੀ ਧਿਰ ਹੈ ਜੀ ਉਹ ਦੋਨੋਂ ਇਹ ਸੋਚਦੇ ਆ ਕਿ ਇਹ ਰੈਲੀ ਖੇਡ ਕੇ ਉਹ ਲੋਕਾਂ ਦਾ ਧਿਆਨ ਜਿਹੜਾ ਜੀ ਉਹ ਭਟਕਾਉਣ ਦੇ ਵਿੱਚ ਸਫਲ ਹੋ ਸਕਦੇ ਆ। ਬਿਲਕੁਲ ਜੀ ਬਿਲਕੁਲ, ਲੋਕਾਂ ਦੀ ਮੱਤ ਮਾਰ ਦਿੱਤੀ ਇਹਨਾਂ ਨੇ। ਤੇ ਅੱਗੇ ਆਪਾਂ ਲੰਬੀ ਦੇ ਟਕਸਾਲੀ ਕਾਂਗਰਸੀਆਂ ਦੀ ਜੇ ਗੱਲ ਕਰੀਏ ਉਹ ਕੈਪਟਨ ਤੋਂ ਔਖੇ। ਬਿਲਕੁਲ ਜੀ, ਐਕਚੁਅਲੀ ਇੱਥੇ ਥੋੜਾ ਜਿਹਾ ਨਾਰਾਜ਼ਗੀ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪੈ ਰਿਹਾ ਜਿੱਥੇ ਇਹ ਕਿੱਲਿਆਂ ਵਾਲੀ ਦੇ ਵਿੱਚ ਰੈਲੀ ਜਿਹੜੀ ਆ ਉਹ ਹੋ ਰਹੀ ਆ। ਜਿਹੜੇ ਮੁੱਖ ਮੰਤਰੀ ਸਾਹਿਬ ਨੇ ਜੀ ਉਹਨਾਂ ਬਾਰੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹਨਾਂ ਟਕਸਾਲੀ ਕਾਂਗਰਸੀਆਂ ਨੂੰ ਕਦੀ ਵੀ ਜਿਹੜਾ ਜੀ ਉਹ ਨਿੱਘ ਨਹੀਂ ਮਿਲ ਸਕਿਆ ਮੁੱਖ ਮੰਤਰੀ ਹੋਰਾਂ ਤੋਂ। ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਲੰਬੀ ਕਦੇ ਗੇੜਾ ਨਹੀਂ ਮਾਰਿਆ। ਉਹਨਾਂ ਨੇ ਚੋਣ ਵੀ ਇੱਥੋਂ ਲੜੀ ਸੀਗੀ। ਸਰਕਾਰੇ ਦਰਬਾਰੇ ਉਹਨਾਂ ਦੀ ਕੋਈ ਸੁਣਵਾਈ ਜਿਹੜੀ ਜੀ ਉਹ ਨਹੀਂ ਹੈਗੀ। ਕਾਂਗਰਸੀ ਕਾਡਰ ਤੇ ਲੀਡਰਸ਼ਿਪ ਦੇ ਵਿੱਚ ਮੁੱਖ ਮੰਤਰੀ ਹੋਰਾਂ ਪ੍ਰਤੀ ਭਾਰੀ ਜਿਹੜਾ ਜੀ ਉਹ ਗੁੱਸਾ ਹੈ। ਉਹ ਇਹ ਕਹਿੰਦੇ ਆ ਕਿ ਦਹਾਕੇ ਤੱਕ ਉਹ ਬਾਦਲ ਪਰਿਵਾਰ ਦੇ ਨਾਲ ਲੜਦੇ ਰਹੇ, ਪਰ ਕਾਂਗਰਸੀਆਂ ਦਾ ਮਨ ਜਿਹੜਾ ਹੈ ਜੀ ਉਹ ਮੁੱਖ ਮੰਤਰੀ ਦੀ ਬੇਰੁਖੀ ਨੇ ਫਿੱਕਾ ਪਾ ਦਿੱਤਾ। ਮੁੱਖ ਮੰਤਰੀ ਹੋਰੀ 7 ਅਕਤੂਬਰ ਨੂੰ ਬੇਅਦਬੀ ਮਾਮਲੇ ਦੇ ਵਿੱਚ ਬਾਦਲਾਂ ਨੂੰ ਜਵਾਬ ਦੇਣ ਲਈ ਕਿੱਲਿਆਂ ਵਾਲੀ ਰੈਲੀ ਦੇ ਜ਼ਰੀਏ ਲੰਬੀ ਦੇ ਵਿੱਚ ਜਿਹੜਾ ਜੀ ਉਹ ਜਾ ਰਹੇ ਆ। ਕੈਪਟਨ ਹੋਰਾਂ ਦੀ ਬੇਰੁਖੀ ਕਰਕੇ ਲੰਬੀ ਦਾ ਕਾਂਗਰਸੀ ਕਾਡਰ ਇਸ ਰੈਲੀ ਤੋਂ ਪਾਸਾ ਵੱਟਣ ਦੇ ਰੌਂਅ ਦੇ ਵਿੱਚ ਹੈ। ਕਾਂਗਰਸੀ ਵਰਕਰ ਕਹਿੰਦੇ ਆ ਕਿ 2002 ਵਾਲੀ ਕਾਂਗਰਸ ਸਰਕਾਰ ਬਾਦਲਾਂ ਦੇ ਗੜ੍ਹ 'ਚ ਜੂਝਣ ਵਾਲੇ ਕਾਂਗਰਸੀਆਂ ਨੂੰ 4.5 ਸਾਲ ਤੱਕ ਪੁੱਛਿਆ ਤੱਕ ਨਹੀਂ ਸੀ। ਉਦੋਂ ਕਾਂਗਰਸੀ ਆਗੂ ਲੰਬੀ ਥਾਣੇ ਮੂਹਰੇ ਧਰਨਾ ਲਾਉਣ ਲਈ ਮਜਬੂਰ ਹੋ ਗਏ ਸੀ। ਦਸੰਬਰ 2006 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਿਆਸੀ ਖਹਿਬਾਜ਼ੀ 'ਚ
ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜਨਮ ਦਿਨ ਮੌਕੇ ਪਿੰਡ ਬਾਦਲ 'ਚ ਵੱਡੀ ਰੈਲੀ, ਜਿਹਦੀ ਸਫਲਤਾ 'ਚ ਲੰਬੀ ਹਲਕੇ ਦੇ ਕਾਂਗਰਸੀ ਵਰਕਰਾਂ ਦਾ ਅਹਿਮ ਰੋਲ ਸੀਗਾ। ਕਾਂਗਰਸੀ ਵਰਕਰ ਇੱਕ ਦੂਜੇ ਨਾਲ ਤਾਲਮੇਲ ਕਰਕੇ ਰੈਲੀ ਲਈ ਆਪਣੀਆਂ ਭਾਵਨਾਵਾਂ ਜਿਹੜੀਆਂ ਦੀ ਉਹ ਫੈਲਾ ਰਹੇ ਸੀ। ਰੈਲੀ ਤੋਂ ਪਹਿਲਾਂ ਕਾਂਗਰਸ ਵਰਕਰਾਂ ਦਾ ਰੋਹ ਜਨਤਕ ਤੌਰ ਦੇ ਉੱਤੇ ਨਜ਼ਰ ਆਉਣ ਦੇ ਜਿਹੜੇ ਦੀ ਉਹ ਅਸਾਰ ਨੇ। ਟਕਸਾਲੀ ਕਾਂਗਰਸੀ ਆਗੂ ਵਰਿੰਦਰ ਮਿਛੜੀ ਤੇ ਉਹਦੇ ਨਾਲ ਜਿਹੜੇ ਦਰਜਨਾਂ ਵਰਕਰ ਨੇ ਉਹ ਕਹਿੰਦੇ ਆ ਕਿ ਟਕਸਾਲੀ ਵਰਕਰਾਂ ਦਾ ਮਨ ਰੈਲੀ ਦੇ ਵਿੱਚ ਜਾਣ ਦਾ ਨਹੀਂ ਆ। ਜਿਹੜਾ ਇਹਦੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਹੈ ਧੀਰਾ ਖੁੱਡੀਆਂ, ਉਹਨੇ ਸੋਸ਼ਲ ਮੀਡੀਆ ਤੇ ਲੰਬੀ ਦੇ ਕਾਂਗਰਸੀ ਵਰਕਰਾਂ ਦੀ ਸੁਣਵਾਈ ਨਾ ਹੋਣ ਦੀ ਗੱਲ ਕਹਿ ਕੇ ਖੁੱਲ੍ਹੇਆਮ ਆਪਣਾ ਰੋਸ ਜਿਹੜਾ ਜੀ ਉਹ ਪ੍ਰਗਟ ਕਰ ਦਿੱਤਾ। ਜਿਹੜੇ ਇਹ ਟਕਸਾਲੀ ਕਾਂਗਰਸੀ ਵਰਕਰ ਆ ਜੀ ਉਹ ਇਹ ਸਵਾਲ ਕਰ ਰਹੇ ਆ ਕਿ ਹੁਣ ਬਾਦਲਾਂ ਦੇ ਨਾਲ ਸਿੱਧਾ ਟੱਕਰਾ ਲੈਣ ਤੋਂ ਬਾਅਦ ਵੀ ਉਹਨਾਂ ਨੂੰ ਕਿਹੜੇ ਕਸੂਰ ਦੇ ਕਰਕੇ ਅਣਗੌਲੇ ਜਿਹੜਾ ਜੀ ਉਹ ਕੀਤਾ ਜਾ ਰਿਹਾ। ਜੇ ਕਾਂਗਰਸੀਆਂ ਦਾ ਬਾਦਲਾਂ ਖਿਲਾਫ ਡਟਣਾ ਗੁਨਾਹ ਹੈ ਤੇ ਬਾਦਲਾਂ ਬਾਰੇ ਆਪਣੀ ਹਕੀਕੀ ਨੀਤੀ ਨੂੰ ਮੁੱਖ ਮੰਤਰੀ ਜਿਹੜੇ ਨੇ ਪਾਰਟੀ ਕਾਡਰ ਦੇ ਕੋਲੇ ਸਪਸ਼ਟ ਜਿਹੜਾ ਜੀ ਉਹ ਕਰ ਦੇਣ। ਜਿਹੜੇ ਇੱਥੋਂ ਦੇ ਡਿਸਟ੍ਰਿਕਟ ਪ੍ਰਧਾਨ ਨੇ ਗੁਰਮੀਤ ਸਿੰਘ ਖੁੱਡੀਆਂ, ਉਹਦਾ ਕਹਿਣਾ ਹੈ ਕਿ ਵਰਕਰਾਂ ਦੇ ਸਾਰੇ ਗਿਲੇ ਸ਼ਿਕਵੇ ਜਨਤਕ ਪਲੇਟਫਾਰਮਾਂ ਤੇ ਨਹੀਂ ਬਲਕਿ ਪਾਰਟੀ ਪਲੇਟਫਾਰਮ ਦੇ ਉੱਤੇ ਉਠਾਉਣੇ ਜਿਹੜੇ ਦੀ ਉਹ ਚਾਹੀਦੇ ਆ, ਭਾਵ ਕਿ ਉਹਨਾਂ ਨੂੰ ਨੱਪਣ ਦੀ ਸਮਝਾਉਣ ਬੁਝਾਉਣ ਦੀ ਜਿਹੜੀ ਹੈ ਜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿੰਨੀ ਸਫਲ ਹੁੰਦੀ ਹੈ ਇਹ ਸਮਾਂ ਦੱਸੂਗਾ। ਬਿਲਕੁਲ ਜੀ, ਵਿਚਲੀਆਂ ਗੱਲਾਂ ਨੂੰ ਕੌਣ ਸੁਣਦਾ। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਮੋਗੇ ਦੇ ਵਿੱਚ ਇੱਕ ਹੋਰ ਅਣਚੱਲਿਆ ਬੰਬ ਨਕਾਰਾ ਕੀਤਾ। ਐਕਚੁਅਲੀ ਜੀ ਚਾਹੇ ਇਹ ਜਲੰਧਰ ਦੇ ਵਿੱਚ ਜਿਹੜਾ ਜੀ ਬੰਬ ਚੱਲੇ ਹੋਣ ਥਾਣੇ ਦੇ ਉੱਤੇ, ਚਾਹੇ ਇਹ ਛੋਟੇ ਛੋਟੇ ਬੰਬ ਜਿਹੜੇ ਆ ਜੀ ਇਹ ਮੋਗੇ ਦੇ ਵਿੱਚ ਹੋਣ, ਜਿਹੜੇ ਬਹੁਤ ਜ਼ਿਆਦਾ ਨੁਕਸਾਨ ਵਾਲੇ ਤਾਂ ਨਹੀਂ ਪਰ ਸਵਾਲ ਬਹੁਤ ਵੱਡੇ ਜਿਹੜੇ ਆ ਜੀ ਉਹ ਇਹ ਖੜੇ ਕਰ ਰਹੇ ਆ। ਕੈਂਬਰ ਰੋਡ ਦੇ ਉੱਤੇ ਕੋਰੀਅਰ ਦੀ ਦੁਕਾਨ ਦੇ ਅੰਦਰ ਪਾਰਸਲ 'ਚ ਬੰਬ ਧਮਾਕੇ ਦੇ ਵਾਸਤੇ ਜਿਹੜੀ PAP ਦੀ 6 ਮੈਂਬਰੀ ਬੰਬ ਨਕਾਰਾ ਟੀਮ ਹੈ ਉਹਨੇ ਇੱਕ ਅਣਚੱਲੇ ਪਾਰਸਲ ਬੰਬ ਨੂੰ ਨਕਾਰਾ ਕੀਤਾ। ਮੋਹਾਲੀ ਤੋਂ ਫੋਰੈਂਸਿਕ ਮਹਿਰਾਂ ਦੀਆਂ ਜਿਹੜੀਆਂ ਦੀ ਔਰ NIA ਦੀਆਂ ਟੀਮਾਂ ਨੇ ਜਿਹੜੇ ਧਮਾਕੇ ਵਾਲੀ ਜਗ੍ਹਾ ਉੱਥੋਂ ਕਈ ਨਮੂਨੇ ਹਾਸਲ ਕੀਤੇ ਆ। ਪੁਲਿਸ ਜਿਹੜੀ ਆ ਜੀ ਉਹ ਡਿਫਰੈਂਟ ਐਂਗਲਸ ਤੋਂ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਕਰ ਰਹੀ ਆ। ਇਹ ਵੀ ਜਿਹੜਾ ਮੁੱਢਲੇ ਤੌਰ ਦੇ ਉੱਤੇ ਸਾਹਮਣੇ ਆਇਆ ਜੀ ਕਿ ਕੋਰੀਅਰ ਜਿਹੜਾ ਜਿਹਨੇ ਲਿਆ ਸਪੇਅਰ ਪਾਰਟ ਵਪਾਰੀ ਨੂੰ ਨਿਸ਼ਾਨਾ ਬਣਾਉਣ ਲਈ ਤਾਂ ਨਹੀਂ ਇਹ ਸਾਜ਼ਿਸ਼ ਜਿਹੜੀ ਉਹ ਰਚੀ ਗਈ, ਕਿਉਂਕਿ ਉਹ ਇੱਕ ਕਤਲ ਕੇਸ ਦੇ ਵਿੱਚ ਮੌਕੇ ਦਾ ਗਵਾਹ ਹੈ ਜੀ, ਚਸ਼ਮਦੀਦ ਗਵਾਹ ਹੈ। PAP ਦੀ 6 ਮੈਂਬਰੀ ਬੰਬ ਨਕਾਰਾ ਜਿਹੜੀ ਟੀਮ ਹੈ ਉਹਦੇ ਮੁਖੀ ਦੀ ਅਗਵਾਈ ਹੇਠ ਇੱਕ ਅਣਚੱਲੇ ਪਾਰਸਲ ਬੰਬ ਨੂੰ ਨਕਾਰਾ ਕੀਤਾ ਗਿਆ। ਫਾਇਰ ਬ੍ਰਿਗੇਡ ਤੇ ਕੁਝ ਹੋਰ ਸੁਰੱਖਿਆ ਦੇ ਪ੍ਰਬੰਧ ਵੀ ਜਿਹੜੇ ਕੀਤੇ ਗਏ ਸੀਗੇ। ਇਸ ਰੋਡ ਦੇ ਉੱਤੇ ਕੁਝ ਚਿਰ ਲਈ ਆਵਾਜਾਈ ਵੀ ਜਿਹੜੀ ਉਹ ਰੋਕੀ ਗਈ। ਇਹ ਇੱਕ ਦੇਸੀ ਬੰਬ ਜਿਹੜਾ ਜੀ ਉਹ ਦੱਸਿਆ ਜਾ ਰਿਹਾ ਔਰ ਇਹ ਪਾਰਸਲ ਬੰਬ ਦੇ ਨਾਲ ਜਾਨੀ ਨੁਕਸਾਨ ਸੰਭਵ ਹੈ। ਇਹ ਵੀ ਕਿਹਾ ਗਿਆ ਕਿ ਉਹ ਫੋਰੈਂਸਿਕ ਮਾਹਰਾਂ ਦੀ ਰਿਪੋਰਟ ਤੇ ਆਪਣੀ ਪੜਤਾਲ ਕਰਨਗੇ। ਫੋਰੈਂਸਿਕ ਮਾਹਰਾਂ ਦੀ 4 ਮੈਂਬਰੀ ਟੀਮ ਨੇ ਦੇਸੀ ਬੰਬ ਲਈ ਵਰਤੇ ਲੋਹੇ ਦੇ ਕਿੱਲ ਵਗੈਰਾ ਜਿਹੜੇ ਦੀ ਉਹ ਕਬਜ਼ੇ ਦੇ ਵਿੱਚ ਲਏ ਆ। NIA ਦੀਆਂ ਟੀਮਾਂ ਨੇ ਵੀ ਪਾਰਸਲ ਬੰਬ ਵਾਲੇ ਥਾਂ ਦੀ ਜਿਹੜੀ ਹੈ ਜੀ ਉਹ ਜਾਂਚ ਕੀਤੀ ਹੈ। ਜਿਹੜੇ ਡਿਸਟ੍ਰਿਕਟ ਪੁਲਿਸ ਦੇ ਮੁਖੀ ਨੇ ਗੁਰਪ੍ਰੀਤ ਸਿੰਘ ਤੂਰ ਹੋਰੀ ਉਹ ਕਹਿੰਦੇ ਆ ਕਿ ਵੱਖ-ਵੱਖ ਏਜੰਸੀਆਂ ਇਸ ਪਾਰਸਲ ਬੰਬ ਦੀ ਜਾਂਚ ਕਰ ਰਹੀਆਂ ਨੇ। ਫਿਲਹਾਲ ਇਸ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਜਿਹੜਾ ਜੀ ਉਹ ਨਹੀਂ ਲੱਗ ਸਕਿਆ, ਪਰ ਇੰਨਾ ਜ਼ਰੂਰ ਹੈ ਕਿ ਮਕਸੂਦਾਂ ਦੇ ਵਿੱਚ ਜਿਹੜਾ ਬੰਬ ਸੁੱਟੇ ਗਏ ਸੀਗੇ ਉਹਦਾ ਅਜੇ ਤੱਕ ਕੋਈ ਜਾਂਚ ਦਾ ਪਤਾ ਨਹੀਂ ਲੱਗਿਆ। ਇਸ ਬੰਬ ਧਮਾਕੇ ਦੇ ਵਿੱਚ ਜਿਹੜਾ ਸੀਗਾ ਜੀ ਉਹ ਜ਼ਖਮੀ ਪਾਰਸਲ ਜਿਹਦੀ ਦੁਕਾਨ ਹੈ ਜੀ ਉਹ ਥੋੜਾ ਹੋਇਆ। ਇਹ ਦੂਸਰਾ ਅਣਚੱਲਿਆ ਬੰਬ ਜਿਹੜਾ ਜੀ ਇਹ ਜਿਵੇਂ ਜਿਹੜੇ ਤਰੀਕੇ ਦੇ ਨਾਲ ਜਿਹੜੇ ਜੀ ਉਹ ਸਾਹਮਣੇ ਆ ਰਹੇ ਆ, ਸਵਾਲੀਆ ਚਿੰਤਾ ਜਿਹੜੇ ਜੀ ਉਹ ਖੜੇ ਹੋ ਰਹੇ। ਜੀ ਜੀ ਬਿਲਕੁਲ, ਸਵਾਲ ਹੋਣੇ ਵੀ ਚਾਹੀਦੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਹੋਏ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।